ਵੈਲਕਮ ਬੈਕ ਨਾਜ਼ਿਨ ਕੋਕਰੋਚ ਜਿਹੜਾ ਇਹਦੇ ਤੋਂ ਤੇ ਪਹਿਲੇ ਅਸੀਂ ਦੇਖ ਰਹੇ ਸਾਂ ਕਿ ਖਵਾਤੀਨ ਨੂੰ ਘਰਾਂ ਦੇ ਵਿੱਚ ਹੀ ਡਰ ਲੱਗਦਾ ਸੀ, ਲੇਕਿਨ ਇਸ ਵਕਤ ਕੋਕਰੋਚ ਜਿਹੜਾ ਵੇ ਉਹ ਇੰਡੀਆ ਦੀ ਕੌਮੀ ਸਲਾਮਤੀ ਦਾ ਮਸਲਾ ਬਣ ਗਿਆ। ਅੱਛਾ, ਕੋਕਰੋਚ ਦੀ ਗੱਲ ਕਿਵੇਂ ਸ਼ੁਰੂ ਹੋਈ ਹੈ? ਇੰਝ ਹੋਇਆ ਕਿ ਜਿਹੜੇ ਇੰਡੀਆ ਦੇ ਚੀਫ ਜਸਟਿਸ ਨੇ ਸੂਰਿਆਕਾਂਤ, ਉਹਨਾਂ ਨੇ ਜਿਹੜੀ ਯੂਥ ਹੈ ਨਾ ਉਹਨੂੰ ਕਿਹਾ ਕੋਕਰੋਚ ਹੈ ਕਿ ਬੇਰੁਜ਼ਗਾਰ ਹੈ, ਕੁਛ ਮੀਡੀਆ ਤੇ ਆ ਜਾਂਦੇ ਨੇ, ਕੋਈ ਸੋਸ਼ਲ ਮੀਡੀਆ ਤੇ ਆ ਜਾਂਦੇ ਨੇ, ਲੇਜ਼ੀ ਲੋਕ ਨੇ ਔਰ ਬਸ ਅਜੀਬੋ ਗਰੀਬ ਜਿਹੀਆਂ ਗੱਲਾਂ ਕਰਦੇ ਨੇ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਜ਼ਾਹਿਰ ਹੈ ਇੰਡੀਆ ਦੀ ਜੋ ਯੂਥ ਦੀ ਇੱਕ ਬੜੀ ਵੱਡੀ ਆਬਾਦੀ ਹੈ ਤੇ ਉਹ 'ਤੇ ਇੱਕ ਰਿਜ਼ੈਂਟਮੈਂਟ ਆਈ। ਯੂਥ ਨੇ ਹੈਸ਼ਟੈਗ ਜਿਹੜੇ ਟ੍ਰੈਂਡਸ ਚਲਾਉਣੇ ਸ਼ੁਰੂ ਕਰਤੇ। ਉਹਦੇ ਬਾਅਦ ਇੱਕ ਨਵੀਂ ਔਰ ਇੱਕ ਅਨਯੂਜੂਅਲ ਤੇ ਅਚਾਨਕ ਇੱਕ ਚੀਜ਼ ਨਜ਼ਰ ਆਈ ਕਿ ਅਮਰੀਕਾ ਤੋਂ ਇੱਕ ਇੰਡੀਅਨ ਜਿਹੜਾ ਅਭਿਜੀਤ ਦੁਬਕੇ, ਉਹਨੇ ਇੱਕ ਪਾਰਟੀ मतलब एक अकाउंट बनाता है पार्टी के नाम तो, और पार्टी की बनाई कोकरोच जनता पार्टी, यानी उत्थे उस अकाउंट तो तंज किए जा रहे सन। लेकिन वो इन्नी पॉपुलैरिटी हो गई कि पिछले 4-5 दिनों में इन्नी तेज़ी हो गई कि इस वक्त सब तो ज़्यादा फॉलोअर्स जोड़े ने इंडिया के पार्टियां के वालों उन्होंने हो गए हैं और 2 करोड़ तो ज़ायद ने 20.8 मिलियन फॉलोअर्स जोड़े ने इंस्टाग्राम पर ने। और इस तो पहले बीजेपी के सब तो ज़्यादा सन और वो है सन कोई 8.8 मिलियन। ਅੱਜ ਇਹਦੇ 'ਚ ਇੱਕ ਹੋਰ ਅਹਿਮ ਚੀਜ਼ ਇਹ ਵੀ ਹੋਈ ਕਿ ਉਹਨਾਂ ਦਾ ਜਿਹੜਾ ਐਕਸ ਅਕਾਊਂਟ ਹੈ ਉਹਨੂੰ ਬੈਨ ਕਰਤਾ ਗਿਆ, ਇਹ ਕਹਿ ਕੇ ਕਿ ਇਹ ਜਿਹੜੇ ਕੋਕਰੋਚ ਜਨਤਾ ਪਾਰਟੀ ਦਾ ਅਕਾਊਂਟ ਹੈ ਇਹ ਉਹਨਾਂ ਦੀ ਕੌਮੀ ਸਲਾਮਤੀ ਵਾਸਤੇ ਮਸਲਾ ਬਣ ਗਿਆ। ਹੁਣ ਚੂੰਕਿ ਚੀਫ ਜਸਟਿਸ ਉਹਨਾਂ ਦੇ ਜਿਹੜੇ ਨੇ ਸੀਜੇ ਸੂਰਿਆਕਾਂਤ, ਉਹਨਾਂ ਨੇ ਇਹ ਕਿਹਾ ਕਿ ਜੀ ਇਹ ਯੂਥ ਅਨਇੰਪਲੋਇਡ ਹੈ, ਬੇਰੁਜ਼ਗਾਰ ਔਰ ਚੀਜ਼ਾਂ ਨੇ, ਤੇ ਇਸ ਵਕਤ ਹੁਣ ਜਿਹੜੇ ਅਭਿਜੀਤ ਦੁਬਕੇ ਨੇ ਉਹਨਾਂ ਨੇ ਇੱਕ ਨਵੀਂ ਵੀਡੀਓ ਅਪਲੋਡ ਕੀਤੀ ਔਰ ਮੁਤਾਲਬਾ ਕੀਤਾ ਕਿ ਵੀ ਯੂਥ ਜਿਹੜੀ ਹੈ ਉਹ ਅਨਐਜੂਕੇਟਿਡ ਹੈ, ਬੇਰੁਜ਼ਗਾਰ ਹੈ ਤੇ ਇਹਦੇ 'ਚ ਇੱਕ ਬੜਾ ਵੱਡਾ ਜ਼ਿੰਮੇਦਾਰ ਜਿਹੜਾ ਉਹਨਾਂ ਦੇ ਐਜੂਕੇਸ਼ਨ ਮਿਨਿਸਟਰ ਬਣਦੇ ਨੇ, ਤੇ ਲਿਹਾਜ਼ਾ ਹੁਣ ਉਹਨਾਂ ਨੇ ਇੱਕ ਆਨਲਾਈਨ ਪਟੀਸ਼ਨ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਕਿ ਉਹਨਾਂ ਜਿਹੜਾ ਨਾ ਉਹਨਾਂ ਕੋਲੋਂ ਅਸਤੀਫਾ ਲਿਆ ਜਾਏ, ਅਸਤੀਫਾ ਦਿੱਤਾ ਜਾਏ। ਤੇ ਉਹਨਾਂ ਨੇ ਇੱਕ ਵੈਬਸਾਈਟ ਬਣਾ ਕੇ ਮੈਂਬਰਸ਼ਿਪ ਵੀ ਓਪਨ ਕੀਤੀ, ਉੱਥੇ ਵੀ ਕੋਈ 3 ਲੱਖ ਦੇ ਕਰੀਬ ਲੋਕ ਜਿਹੜੇ ਨੇ ਉਹ ਉਹਨਾਂ ਨੇ ਆਪਣੀ ਮੈਂਬਰਸ਼ਿਪ ਜਿਹੜੀ ਹੈ ਉਹਦੀ ਜਿਹੜੀ ਸੀਜੇਪੀ ਪਾਰਟੀ ਇਹਦੀ ਉਹਨਾਂ ਨੇ ਜੁਆਇਨ ਕੀਤੀ। ਤੇ ਬਹਰਹਾਲ ਜਿਹੜੀ ਗੱਲ ਸੀਜੇ ਤੋਂ ਸ਼ੁਰੂ ਹੋਈ ਉਹ ਸੀਜੇਪੀ ਬਣ ਗਈ, ਯਾਨੀ ਕੋਕਰੋਚ ਜਨਤਾ ਪਾਰਟੀ। ਸ਼ੋਇਬ ਸਾਹਿਬ ਇਹ ਬੜੇ ਇੰਟਰਸਟਿੰਗ ਫੈਕਟਸ ਜਿਹੜੇ ਨੇ ਉਹ ਨਹੀਂ ਤੁਸੀਂ ਬੜੇ ਇੰਟਰਸਟਿੰਗ ਦਿੱਤੇ ਨੇ। ਪਹਿਲੇ ਤੇ ਇਹ ਗੱਲ ਹੈਗੀ ਹੈ ਕਿ ਜਿਹੜੇ ਉਹ ਜੱਜ ਸਾਹਿਬ ਸਨ ਸੂਰਿਆਕਾਂਤ ਦੇ, ਉਹਨਾਂ ਨੂੰ ਕੀ ਮਤਲਬ ਕਿ ਕੋਈ ਹਲਕੇ ਕੁੱਤੇ ਨੇ ਵੱਢਿਆ ਸੀ ਕਿ ਉਹਨਾਂ ਨੂੰ ਵੀ ਤੁਸੀਂ ਇਹ ਜਾ ਕੇ ਇਹਨਾਂ ਨੂੰ ਕਾਕਰੋਚ ਕਹੋ ਤੇ ਲੇਜ਼ੀ ਕਹੋ, ਤੇ ਅਸੀਂ ਤੇ ਜਿਹੜੀ ਜੈਨਜ਼ੀ ਜਿਹੜੇ ਅਸੀਂ ਦੇਖ ਰਹੇ ਆ ਉਹ ਤੇ ਠੂਏ ਨੇ ਪੂਰੇ, ਉਹਦੇ ਮਾਰਦੇ ਨੇ ਡੰਗ, ਜਿਹੜੇ ਬਲਕਿ ਉਹ ਤਾਂ ਸ਼ਾਇਦ ਦੀਆਂ ਮੱਖੀਆਂ ਨੇ ਜਿਹਦੇ ਪਿੱਛੇ ਪੈ ਜਾਣ ਉਹਦੀ ਜਾਨ ਨਹੀਂ ਛੱਡਦੇ। ਇਹਨਾਂ ਨੂੰ ਤੁਸੀਂ ਕਿਵੇਂ ਛੇੜ ਲਿਆ? ਉਹ ਭਾਈ ਸਾਹਿਬ ਨੂੰ ਸ਼ਾਇਦ ਇੰਨਾ ਪਤਾ ਨਹੀਂ ਹੋਣਾ, ਉਹ ਜੱਜ ਸਾਹਿਬ ਨੂੰ, ਤੇ ਉਹਨਾਂ ਨੂੰ ਕਹਿ ਦਿੱਤਾ ਕਾਕਰੋਚ, ਤੇ ਹੁਣ ਕਾਕਰੋਚ ਆ ਗਏ। ਕਾਕਰੋਚਾਂ ਨੇ ਆਪਣੀ ਗੇਮ ਪਾ ਦਿੱਤੀ। ਪਹਿਲੇ ਤੋਂ ਤਿਆਰ ਹੈ, ਭੂੰਡਾ ਦੇ ਖੱਖਰ ਹੈਗੇ ਨੇ, ਤੇ ਭਾਈ ਇਹਨਾਂ ਦੇ ਕੋਲੋਂ ਤੇ ਬਚ ਜਾਓ। ਇਹਨਾਂ ਕੋਲੋਂ ਤੇ ਤੁਹਾਨੂੰ ਪਤਾ ਹੈ ਸਾਡੇ ਤੇ ਮੁਹਾਵਰਾ ਕਿ ਜਿਹੜੀ ਜੈਨਜ਼ੀ ਹੈ ਨਾ, ਜਿਹੜੇ ਮੁੰਡੇ ਨੇ, ਉਹਨਾਂ ਨੂੰ ਪੰਜਾਬੀ 'ਚ ਕਹਿੰਦੇ ਮੁੰਡਿਆਂ ਕੋਲੋਂ ਸ਼ੈਤਾਨ ਨੇ ਵੀ ਪਨਾਹ ਮੰਗ ਲਈ ਸੀ, ਠੀਕ ਹੈ ਨਾ ਜੀ। ਤੇ ਇੱਥੋਂ ਤੁਸੀਂ ਕਹੋ ਕਿ ਜਿਨ੍ਹਾਂ ਦੇ ਕੋਲੋਂ ਸ਼ੈਤਾਨ ਪਨਾਹ ਮੰਗਦਾ, ਤੁਸੀਂ ਜੱਜ ਸਾਹਿਬ ਨੂੰ ਕੀ ਮਸਲਾ ਬਣਿਆ ਸੀ ਕਿ ਤੂੰ ਇਹਨਾਂ ਨੂੰ ਛੇੜ ਲੈ? ਤੇ ਜੋ ਉਹਨਾਂ ਨੇ ਹੁਣ ਕਾਕਰੋਚ ਪਾਰਟੀ ਬਣਾ ਦਿੱਤੀ ਹੈ ਔਰ ਉਹ ਤੜ ਉਹਨਾਂ ਦੇ ਜਿਹੜੇ ਨੇ ਉਹ ਫਾਲੋਵਰ ਹੋ ਗਏ, ਜਿਵੇਂ ਉਹ ਇੰਤਜ਼ਾਰ 'ਚ ਬੈਠੇ ਸਨ ਕਿ ਜੱਜ ਸਾਹਿਬ ਕੰਮ ਕਰਨ ਤੇ ਅਸੀਂ ਸ਼ੁਰੂ ਹੋਈਏ, ਠੀਕ ਹੈ। ਤੇ ਬੀਜੇਪੀ ਨੂੰ ਤੇ ਮੋਦੀ ਸਾਹਿਬ ਨੂੰ ਤੇ ਰਾਤ ਨੂੰ ਨੀਂਦ ਨਹੀਂ ਆ ਰਹੀ ਹੋਣੀ ਕਿ ਸਾਰੇ ਕਾਕਰੋਚ ਚਾਰੋਂ ਤਰਫ, ਉਹਨਾਂ ਨੂੰ ਤਾਂ ਖਾਬ ਵੀ ਕਾਕਰੋਚਾਂ ਦੇ ਹੀ ਆਉਂਦੇ ਹੋਣੇ ਨੇ ਕਿ ਉਹਨਾਂ ਦੇ ਕਾਕਰੋਚ ਫਿਰ ਰਹੇ ਨੇ ਮੂੰਹ 'ਚ ਵੀ ਤੇ ਇੱਧਰ ਵੀ। तो गल कि वो जो मोदी साहब मैं तलवारा लहरा रहे होंगे सन ते हुण उन्हां नूं काकरोच तलवारा ते काकरोच चलने। जे साहब देखो ना इहदे च वैसे एक अहम पहलू तो है ना कि इहनूं तुसीं इस तरह भी असीं देख सकते हैं कि उत्थे दे लोगां दी खास तौर ते यूथ किन्नी फ्रस्ट्रेटेड है कि उन्हां कोल अनएम्प्लॉयमेंट है, उत्थे मतलब अनएजुकेटेड लोग ने और ਜਿਹੜੇ ਮੁਤਾਲਬਾਤ ਆ ਰਹੇ ਨੇ। ਪਹਿਲੇ ਉਹਨਾਂ ਨੇ ਮੁਤਾਲਬਾ ਕੀਤਾ, ਉਹਨੇ ਕਿਹਾ ਜਿੱਥੇ ਸਾਡੇ ਫਾਲੋਅਰ ਵੱਧ ਰਹੇ ਨਾ ਇਹਨਾਂ ਦੇ ਫਾਲੋਅਰ ਘਟਾਓ, ਅਨਫੋਲੋ ਕਰੋ ਇੱਕ ਤਾਂ ਇਹਨਾਂ ਦੇ ਅਕਾਊਂਟਸ ਤੇ। ਦੂਸਰਾ ਉਹ ਐਜੂਕੇਸ਼ਨ ਮਿਨਿਸਟਰ ਤੋਂ ਮੁਤਾਲਬਾ ਉਹਨਾਂ ਨੇ ਅਸਤੀਫਾ ਦੇਵੇ ਤੇ ਇਸ ਤਰ੍ਹਾਂ ਦੀ ਹੁਣ ਅੱਗੇ ਮਜ਼ੀਦ ਦੇਖੋ ਗੱਲ ਪਤਾ ਕੀ ਹੈਗੀ ਕਿ ਇੱਕ ਜਿਹੜਾ ਹੁਣ ਤੱਕ ਮੈਨੂੰ ਲੱਗਦਾ ਹੈ ਇਹ ਜਿਹੜੇ ਕਾਕਰੋਚ ਹੈਗੇ ਨੇ ਇਹਨਾਂ ਨੇ ਤੇ ਇੱਕ ਇਸਲਾਹੀ ਪਹਿਲੂ ਜਿਹਾ ਹੀ ਰੱਖਿਆ ਅਜੇ ਤੱਕ। ਤੇ ਦੇਖੋ ਉਹਨਾਂ ਨੂੰ ਬੈਨ ਕੀਤਾ, ਉਹ ਤੇ ਖਤਰਾਤ ਤੋਂ ਡਰਦੇ ਉਹਨਾਂ ਨੇ ਕਰਤਾ ਨਾ ਕਿ ਸਾਨੂੰ ਲੈ ਜਾਣਗੇ। ਤੁਹਾਨੂੰ ਪਤਾ ਅੱਗੇ ਉਹ ਆਮ ਆਦਮੀ ਪਾਰਟੀ ਵੀ ਇੱਕਦਮ ਆਈ ਸੀ ਤੇ ਉਹਨੇ ਦਿੱਲੀ 'ਚ ਸਵਾਇਆ ਫੇਰਤਾ ਸੀ, ਤੇ ਇਹ ਤੇ ਕਾਕਰੋਚ ਤੇ ਪੂਰੇ ਮੁਲਕ ਦੇ ਵਿੱਚ ਇਹਨਾਂ ਦਾ ਉਡਾ ਕੇ ਰੱਖ ਦੇਣਗੇ, ਬਲਕਿ ਜੇ ਉਹਨਾਂ ਨੂੰ ਵੀ ਫਰਕ ਕਰ ਦੇਣਗੇ, ਕਾਂਗਰਸ ਨੂੰ ਵੀ ਤੇ ਬਾਕੀ ਸਾਰਿਆਂ ਨੂੰ। ਹਜੇ ਤੇ ਇੱਕ ਐਕਟਰ ਹੀ ਨਹੀਂ ਸੰਭਾਲਿਆ ਜਾ ਰਿਹਾ ਤੇ ਉਹਨੇ ਸਾਰਿਆਂ ਨੂੰ ਅੱਗੇ ਕਰਤਾ। ਤੇ ਜੇ ਕਾਕਰੋਚ ਤੇ ਐਕਟਰ ਮਿਲ ਗਏ
ਤੇ ਇੰਡੀਆ ਦੇ ਆਉਣ ਵਾਲੇ ਟਾਈਮ 'ਚ ਨਕਸ਼ੇ ਹੀ ਬਦਲ ਜਾਣੇ ਨੇ। ਅੱਛਾ, ਉਹਨਾਂ ਨੇ ਪਤਾ ਚੱਲਦਾ ਕਿ ਇਹ ਕੀ ਹੋ ਗਿਆ। ਜੇ ਸਭ ਜਿਹੜੀ ਸੀਜੇਪੀ ਹੈ, ਇਹਨਾਂ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਦੇਖਿਆ ਕਿ ਉੱਥੇ ਕਦੀ ਐਂਟੀ ਮੁਸਲਿਮ ਬਿਆਨੀਆਂ ਤੇ ਉਹ ਤੰਗ ਆ ਗਏ ਨੇ। ਅਸੀਂ ਉਹ ਕਹਿੰਦੇ ਨੇ ਅਸੀਂ ਤੇ ਇੱਕ ਸੈਕੂਲਰ ਇੰਡੀਆ ਦੀ ਤਰਫ ਅਸੀਂ ਜਾ ਰਹੇ ਹਾਂ, ਔਰ ਅਸੀਂ ਕੋਈ ਇਸ ਤਰ੍ਹਾਂ ਨਹੀਂ ਕਿ ਸੜਕਾਂ ਤੇ ਦੰਗੇ ਫਸਾਦ ਕਰਨੇ ਨੇ, ਬਲਕਿ ਸਰਪ੍ਰਾਈਜ਼ ਦੇਵਾਂਗੇ। ਤੇ ਤੁਹਾਨੂੰ ਪਤਾ ਕਿ ਜਿਹੜੇ ਉਸ ਥਲਾਪਤੀ ਵਿਜੇ ਵੇ ਉਹਨੇ ਪੂਰੇ ਇੰਡੀਆ ਦੇ ਵਿੱਚ ਵੀ ਕਹਿਤਾ ਕੰਪੇਨ ਸ਼ੁਰੂ ਕਰਨ ਦਾ। ਅੱਛਾ, ਤੇ ਜੇ ਆ ਕਾਕਰੋਚ ਵੀ ਨਾਲ ਉਹਦੇ ਮਿਲ ਗਏ ਤੇ ਬਸ ਮੋਦੀ ਵਾਸਤੇ ਤੇ ਸਲਾਮ ਅਲੈਕਮ ਹੀ ਰਹਿ ਜਾਣੀ ਹੈ ਪੁੱਛ ਕੇ ਜੀ ਨਮਸਤੇ ਤੇ ਤੁਸੀਂ ਘਰ ਜਾਓ। ਮੈਨੂੰ ਇਹਦਾ ਮੁਸਤਕਬਲ ਠੀਕ ਨਹੀਂ ਲੱਗ ਰਿਹਾ ਜੇ। ਜੈਸਾ ਮੈਂ ਵੈਸੇ ਇੱਕ ਵੇਕਅਪ ਕਾਲ ਹੈ ਸਾਰਿਆਂ ਵਾਸਤੇ ਵੇਕਅਪ ਕਾਲ ਹੈ, ਔਰ ਇਸ ਤਰ੍ਹਾਂ ਦੀ ਵੇਕਅਪ ਕਾਲ ਦੇ ਵਿੱਚ ਤੇ ਮੈਂ ਲੇਕਿਨ ਲਫ਼ਜ਼ ਵੀ ਉਹ ਜਾਇ ਸਾਹਿਬ ਨੇ ਗਲਤ ਇਸਤੇਮਾਲ ਕੀਤਾ। ਦੇਖੋ ਬੇਰੋਜ਼ਗਾਰ ਹੋਣਾ ਤੇ ਇਹਦੇ ਚ ਨੌਜਵਾਨ ਦਾ ਕਸੂਰ ਤੇ ਨਹੀਂ ਹੈ, ਇਹ ਤੁਹਾਡਾ ਹੀ ਕਸੂਰ ਹੈ। ਇਹ ਜਿਹੜੇ ਤੁਸੀਂ ਜੱਜ ਬਣ ਕੇ ਬੈਠੇ ਹੋ, ਜਿਹੜੇ ਵਜ਼ੀਰ ਆਜ਼ਮ ਬਣ ਕੇ ਬੈਠੇ ਹੋ, ਪਾਲਿਸੀਆਂ ਬਣਾ ਰਹੇ ਹੋ, ਇਹ ਤੁਹਾਡਾ ਕਸੂਰ ਹੈਗਾ। ਇਹਦੇ ਚੋਂ ਨੌਜਵਾਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈਗਾ ਕਿ ਬੇਰੋਜ਼ਗਾਰ ਕਿਉਂ ਨੇ? ਦੱਸੋ, ਇਹ ਵੀ ਤੁਸੀਂ ਉਹਨਾਂ ਦਾ ਕਸੂਰ ਬਣਾ ਰਹੇ ਹੋ। ਬੰਗਲਾਦੇਸ਼ ਵਰਗਾ ਇਨਕਲਾਬ ਤੇ ਨਹੀਂ ਨਜ਼ਰ ਆ ਰਿਹਾ ਤੁਹਾਨੂੰ ਇੱਥੇ? ਨਹੀਂ, ਬੰਗਲਾਦੇਸ਼ ਵਰਗਾ ਇਨਕਲਾਬ ਤੇ ਉਸ ਸੂਰਤ ਵਿੱਚ ਆਉਂਦਾ ਕਿ ਉਹ ਹਸੀਨਾ ਸਾਹਿਬਾ ਜਿਹੜੀਆਂ ਸਾਨੂੰ ਇੱਕ ਡਿਕਟੇਟਰਸ਼ਿਪ ਦੀ ਸ਼ਕਲ ਅਖਤਿਆਰ ਕਰਦੇ। ਇੰਡੀਆ ਦੇ ਵਿੱਚ ਤੇ ਮੈਨੂੰ ਖਤਰਾ ਨਜ਼ਰ ਆ ਰਿਹਾ ਕਿ ਉਹ ਇਲੈਕਸ਼ਨ ਦੇ ਵਿੱਚ ਅਗਰ ਉਹ ਕੋਈ ਪਾਰਟੀ ਦੇ ਤੌਰ ਤੇ ਜਾਂ ਥਲਾਪਤੀ ਵਿਜੇ ਦੇ ਨਾਲ ਹੀ ਮਿਲ ਗਏ ਸਾਰੇ ਤੇ ਪੂਰੇ ਇੰਡੀਆ ਦੇ ਵਿੱਚ ਤੇ ਉਹਨਾਂ ਦਾ ਫਿਰ ਜਿਸ ਤਰ੍ਹਾਂ ਦਾ ਸਿਸਟਮ ਹੈਗਾ ਉਹ ਇੰਤਖਾਬੀ ਨਿਜ਼ਾਮ ਹੈ, ਉਹਦੇ ਚੋਂ ਤੁਸੀਂ ਇਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ। ਤੇ ਮੈਨੂੰ ਤਾਂ ਲੱਗ ਰਿਹਾ ਕਿ ਬਾਏ ਬਾਏ ਨਮਸਤੇ, ਜਿਵੇਂ ਰਾਹੁਲ ਗਾਂਧੀ ਕਹਿੰਦਾ ਨਾ ਬਾਏ ਬਾਏ ਮੋਦੀ ਤੇ ਨਮਸਤੇ ਮੋਦੀ, ਤੇ ਇਹ ਕਾਕਰੋਚ ਜਿਹੜੇ ਨੇ ਨਾ ਇਹ ਮੋਦੀ ਸਾਹਿਬ ਹੋਰਾਂ ਨੂੰ ਇਹਨਾਂ ਨੇ ਲੈ ਜਾਣਾ, ਬੀਜੇਪੀ ਨੂੰ ਵੀ ਲੈ ਜਾਣਾ। ਜੀ ਸਾਹਿਬ, ਵੈਸੇ ਟੌਪਿਕ ਬੜਾ ਇੰਟਰਸਟਿੰਗ, ਬੜਾ ਮਜ਼ੇਦਾਰ ਟੌਪਿਕ ਹੈ ਕਰਨ ਵਾਲੀ, ਲੇਕਿਨ ਵਕਤ ਦੀ ਕਮੀ ਹੈ। ਅੱਛਾ, ਦੇਖੋ ਮੈਂ ਨਾ ਤੁਸੀਂ ਇਹ ਕਾਕਰੋਚਾਂ ਦੀ ਗੱਲ ਕੀਤੀ ਹੈ ਨਾ, ਤੇ ਮੈਂ ਆਪਣੇ ਜੈਨਜ਼ੀ ਨੂੰ ਤੇ ਨਹੀਂ ਕਾਕਰੋਚ ਕਹਿੰਦਾ, ਮੈਂ ਤੇ ਕਹਿੰਦਾ ਵਾ ਕਿ ਠੂਏ ਨੇ ਸਾਡੇ ਤੇ, ਇਹਦੇ ਪਿੱਛੇ ਪੈ ਗਏ ਤੇ ਇਹਦੇ ਮਾਰ ਦੇਣਗੇ ਤੁਹਾਨੂੰ ਸਾਰਿਆਂ ਨੂੰ। ਤੇ ਅਸੀਂ ਇਸ ਮੌਕੇ ਨੂੰ ਫਾਇਦਾ ਚੁੱਕਦੇ ਹੋਇਆ ਮੈਂ ਆਪਣੇ ਦੇਖਣ ਵਾਲਿਆਂ ਸੁਣਨ ਵਾਲਿਆਂ ਨੂੰ ਵੀ ਔਰ ਗਵਰਨਮੈਂਟ ਨੂੰ ਵੀ ਆਪਣੇ ਪਾਲਿਸੀ ਸਾਜ਼ਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੀ ਜੈਨਜ਼ੀ ਦੇ ਉੱਤੇ ਫੋਕਸ ਕਰੋ। ਹਾਂ, ਬਿਲਕੁਲ। ਬੜਾ ਨੌਜਵਾਨ ਜਿਹੜੇ ਨੇ ਸਾਡੇ ਡਾਕਟਰਸ ਬਣਦੇ ਨੇ, ਇੰਜੀਨੀਅਰਸ ਬਣਦੇ ਨੇ, ਔਰ ਉਹਨਾਂ ਦਾ ਬੇਰੋਜ਼ਗਾਰ ਰਹਿਣਾ ਬਣਦਾ ਨਹੀਂ। ਇਹ ਜ਼ਿਹਨ 'ਚ ਰੱਖੋ ਕਿ ਜਿਸ ਕੌਮ ਦੇ ਵਿੱਚ, ਜਿਸ ਮੁਲਕ ਦੇ ਵਿੱਚ ਪ੍ਰੋਫੈਸ਼ਨਲ ਐਜੂਕੇਸ਼ਨ ਕਰਕੇ ਔਰ ਡਾਕਟਰ ਇੰਜੀਨੀਅਰ ਬੇਰੋਜ਼ਗਾਰ ਹੋਣ, ਔਰ ਇੱਥੋਂ ਦੇ ਤੁਹਾਡੇ MPA ਤੇ ਮੋਮਨਾ ਇਕਬਾਲ ਦੇ ਸਕੈਂਡਲ ਸਾਹਮਣੇ ਆਉਂਦੇ ਹੋਣ, ਤੇ ਕਿੱਡੀ ਅਜੀਬ ਜੀ ਗੱਲ ਹੈ। ਤੇ ਇਸ ਵਾਸਤੇ ਤੁਸੀਂ ਆਪਣੀ ਜੈਨਜ਼ੀ ਦੇ ਉੱਤੇ ਫੋਕਸ ਕਰੋ, ਉਹਨਾਂ ਨੂੰ ਮੌਕਾ ਦੇਵੋ, ਉਹਨਾਂ ਨੂੰ ਗਾਈਡਲਾਈਨ ਅੱਛੀ ਫਰਾਹਮ ਕਰੋ ਤਾਂ ਕਿ ਉਹ ਪੋਜ਼ਿਟਿਵ ਤਰੀਕੇ ਦੇ ਨਾਲ ਰਹਿ ਕੇ ਔਰ ਇਸ ਮੁਲਕ ਦੀ ਤਮੀਰ ਤੇ ਤਰੱਕੀ ਦੇ ਵਿੱਚ ਕਿਰਦਾਰ ਅਦਾ ਕਰਨ।